ਜਸਟਿਸ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੋ। ਤੁਸੀਂ ਕੱਲ ਵੀ ਕਿਹਾ ਸੀ ਕਿ ਸ਼੍ਰੀਲੰਕਾ ਦੀ ਟੀਮ ਨਾ ਸਾਨੂੰ ਫਸਾ ਸਕਦੀ ਹੈ, ਤੇ ਮੈਨੂੰ ਹੁਣ ਫੀਲਿੰਗਸ ਆ ਰਹੀ ਹੈ ਕਹਿੰਦੇ ਥੋੜਾ ਡਰ ਵੀ ਹੁੰਦਾ ਹੈ। ਸਾਡੀ ਤਿਆਰੀ ਤੇ ਮੁਕੰਮਲ ਹੈ, ਤੁਸੀਂ ਵੇਖਦੇ ਹੋ ਕਿ ਇਹ ਸਾਨੂੰ ਜਿਹੜਾ ਬਹੁਤ ਟਫ ਟਾਈਮ ਦੇ ਸਕਦੀ ਹੈ श्रीलंकन टीम। जी मुफाज, क्योंकि पाकिस्तान ते श्रीलंका जो दोनों टीमां ਜਿਹੜੀਆਂ ਹੈ ਨਾ, ਇਹਨਾਂ ਜਿਹੜੀਆਂ ਰੀਸੈਂਟ ਸੀਰੀਜ਼ ਪਾਕਿਸਤਾਨ ਨੇ ਸਾਊਥ ਅਫਰੀਕਾ ਨੂੰ ਹਰਾਇਆ ਤੇ ਸਪਿਨਿੰਗ ਟਰੈਕ ਦੇ ਉੱਤੇ ਲੋ ਸਲੋ ਟਰਨਿੰਗ ਟਰੈਕ ਦੇ ਉੱਤੇ ਸਾਊਥ ਅਫਰੀਕਾ ਨੂੰ ਫਸਾਇਆ। ਸਾਊਥ ਅਫਰੀਕਾ ਉਹ ਕੋਈ ਚੰਗੇ ਸਪਿਨਰ ਨਹੀਂ ਸੀ, ਔਰ ਉਹਨਾਂ ਦਾ ਜਿਹੜਾ ਮਿਡਲ ਆਰਡਰ ਸੀ ਸਵਾਏ ਟੌਪ ਆਰਡਰ ਦੇ ਉੱਤੇ ਕੁਇੰਟਨ ਡੀ ਕੌਕ ਨੂੰ ਛੱਡ ਕੇ ਮਿਡਲ ਆਰਡਰ ਦੇ ਵਿੱਚ ਕੋਈ ਬੈਟਰ ਵੀ ਐਸਾ ਨਹੀਂ ਸੀ ਜਿਹਨੂੰ ਸਬ ਕੰਟੀਨੈਂਟ 'ਚ ਖੇਲਣ ਦਾ ਕੋਈ ਜ਼ਿਆਦਾ ਤਜਰਬਾ ਹੋਵੇ। ਨਾ ਬੂਮਾ ਸੀ ਨਾ ਮਾਰਕਰਮ ਸੀ, ਲੇਕਿਨ ਔਨ ਦਾ ਅਦਰ ਹੈਂਡ ਮਤਲਬ श्रीलंका ਨੇ ਜਿਹੜੀਆਂ ਪਿਛਲੀਆਂ 7 ਸੀਰੀਜ਼ ਖੇਲੀਆਂ ਉਹਨਾਂ 'ਚੋਂ 6 ਉਹਨਾਂ ਨੇ ਜਿੱਤੀਆਂ ਨੇ ODI ਦੀਆਂ। ਔਰ ਤੁਹਾਨੂੰ ਯਾਦ ਹੋਵੇਗਾ ਲਾਸਟ ਈਅਰ ਇਹਨਾਂ ਨੇ ਇੰਡੀਆ ਨੂੰ ਫੁੱਲ ਸਟਰੈਂਥ ਇੰਡੀਆ ਨੂੰ ਜਿਹਦੇ 'ਚ ਵਿਰਾਟ, ਰੋਹਿਤ ਸ਼ਰਮਾ, KL ਰਾਹੁਲ ਸੀ, ਉਹਨੂੰ ਆਪਣੇ ਘਰ ਦੇ ਵਿੱਚ ਜਿਹੜਾ ਨਾ ODI ਸੀਰੀਜ਼ ਹਰਾਈ। ਔਰ ਉਹਨਾਂ ਦੇ ਮੇਨ ਜਿਹੜੇ ਸੀ ਉਹਨਾਂ ਦੇ ਸਪਿਨਰ ਸੀ, ਮਤਲਬ ਜਿਸ ਤਰ੍ਹਾਂ ਦੀ ਪਾਕਿਸਤਾਨ ਨੇ ਫੈਸਲਾਬਾਦ 'ਚ ਪਿਚ ਬਣਾਈ ਉਹੋ ਜਿਹੀ ਪਿਚ ਜਿਹੜੀ ਹੈ ਨਾ ਕੋਲੰਬੋ ਦੇ ਵਿੱਚ ਪਾਲੇਕੇਲੇ 'ਚ ਉਹਨਾਂ ਨੇ ਬਣਾ ਕੇ ਨਿਊਜ਼ੀਲੈਂਡ ਨੂੰ, ਆਸਟ੍ਰੇਲੀਆ ਨੂੰ ਇਸ ਸਾਲ ਹਰਾਇਆ, ਵੈਸਟ ਇੰਡੀਜ਼ ਨੂੰ ਹਰਾਇਆ, ਬੰਗਲਾਦੇਸ਼ ਨੂੰ ਹਰਾਇਆ। ਸੋ ਪਾਕਿਸਤਾਨ ਦੀ ਜਿਹੜੀ ਹੁਣ ਸਟਰੈਂਥ ਬਣੀ ਹੋਈ ਹੈ ਕਿ ਸਲੋ ਲੋ ਟਰਨਿੰਗ ਟਰੈਕ ਬਣਾਇਆ ਜਾਵੇ ਤੇ ਅਗਲੀ ਟੀਮ ਨੂੰ ਫਸਾਇਆ ਜਾਵੇ ਤੇ ਕਾਊਂਟਰ ਅਟੈਕ ਕਰ ਸਕਦੀ ਹੈ। ਤੇ ਬੜਾ ਹੀ ਟ੍ਰਿਕੀ ਹੋਏਗਾ ਅੱਜ, ਜਿਸ ਤਰ੍ਹਾਂ ਤੁਸੀਂ ਕੰਡੀਸ਼ਨ ਦਾ ਵੀ ਮੇਰੇ ਕੋਲ ਪੁੱਛ ਰਹੇ ਸੀ ਆਫ 에ਅਰ ਕਿ ਕਿਸ ਤਰ੍ਹਾਂ ਦੀ ਪਲੇਇੰਗ ਕੰਡੀਸ਼ਨ ਹੋ ਸਕਦੀ ਹੈ। ਤੇ ਅਗਰ श्रीलंका ਦੀ ਸਟਰੈਂਥ ਦੇਖੀ ਜਾਏ, ਪਾਕਿਸਤਾਨ ਦੀ ਸਟਰੈਂਥ ਦੇਖੀ ਜਾਏ ਤੇ ਦੋਨੋਂ ਜਿਹੜੇ ਨਾ ਲੋ ਸਲੋ ਟਰਨਿੰਗ ਟਰੈਕ ਜਿਹੜਾ ਨਾ ਉਹਦੇ ਉੱਤੇ ਟੀਮਾਂ ਨੂੰ ਫਸਾ ਰਹੇ ਨੇ। ਤੇ ਪਾਕਿਸਤਾਨ ਉਹਨਾਂ ਦੀ ਸਟਰੈਂਥ ਤੇ ਮੇਰਾ ਨਹੀਂ ਖਿਆਲ ਕਿ ਜਾਏਗਾ। ਫਿਰ ਪਾਕਿਸਤਾਨ ਦੂਸਰਾ ਹਰਬਾ ਕੀ ਇਸਤੇਮਾਲ ਕਰ ਸਕਦਾ ਕਿਉਂਕਿ ਉਹਨਾਂ ਦੇ ਸਪਿਨਰ ਤਗੜੇ ਨੇ। ਜਿਸ ਤਰ੍ਹਾਂ ਵਰਿੰਦੂ ਸਰੰਗਾ ਹੈ, ਉਹਦੀ ਗੂਗਲੀ ਸਾਡੇ ਕੋਲ ਏਸ਼ੀਆ ਕੱਪ T20 ਚ ਨਹੀਂ ਫੜੀ ਗਈ, 2 ਓਵਰ ਖੇਡਣੇ ਉਹਦੇ ਮੁਸ਼ਕਲ ਹੋ ਗਏ ਸੀ, ਉਹਨੇ 10 ਓਵਰ ਸੁੱਟਨੇ ਨੇ। ਤਕਸ਼ੀਨਾ ਆਫ ਬ੍ਰੇਕ ਬਾਲਰ। ਫਿਰ ਉਹਨਾਂ ਦਾ ਜਿਹੜਾ ਜੈਫਰੀ ਵਿੰਦਰ ਸਾਏ ਹੈ ਲੈਗ ਬ੍ਰੇਕ ਬਾਲਰ, 36 ਸਾਲ ਦਾ ਬੜਾ ਐਕਸਪੀਰੀਅੰਸ ਬਾਲਰ ਹੈ ਜਿਹਨੇ ਇੰਡੀਆ ਨੂੰ ਬੜਾ ਟਫ ਟਾਈਮ ਦਿੱਤਾ ਸੀ। ਇੱਕ ਮੈਚ 'ਚ ਗਾਰਬਨ ਉਹਨੇ 5-6 ਖਿਡਾਰੀ ਵੀ ਆਊਟ ਕੀਤੇ ਜਿਸ 'ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਦੀ, KL ਰਾਹੁਲ ਦੀ ਵਿਕਟਾਂ ਵੀ ਸੀ। ਉਹਨਾਂ ਦਾ ਜਿਹੜਾ ਸਪਿਨ ਟਰੈਕ ਸਪਿਨਿੰਗ ਅਟੈਕ ਹੈ। ਫਿਰ ਉਹਨਾਂ ਕੋਲ ਜਿਹੜਾ ਕਪਤਾਨ ਹੈ ਚਰਿਤਾ ਸਲੰਕਾ, ਉਹ ਵੀ ਬੋਲਿੰਗ ਕਰ ਲੈਂਦਾ, ਬ੍ਰੇਕ ਬਾਲ ਕਰਦਾ ਹੈ, ਅੱਛੀ ਬਾਲ ਕਰਦਾ ਹੈ, 10 ਓਵਰ ਉਹ ਵੀ ਸੁੱਟ ਲੈਂਦਾ ਹੈ। ਫਿਰ ਉਹਨਾਂ ਕੋਲ ਜਿਹੜਾ ਇੱਕ ਕਮਿੰਡੂ ਮੈਂਡਸ ਹੈ ਉਹ ਵੀ ਬੋਲਰ ਅੱਛਾ ਹੈ। ਅਸੀਂ ਇੱਕ ਹੀ ਰੈਗੂਲਰ ਸਪਿਨਰ ਦੇ ਨਾਲ ਜਾ ਰਹੇ ਅਬਰਾਰ ਦੇ ਨਾਲ। ਅਗਰ ਸਪਿਨਿੰਗ ਟਰੈਕ ਬਣਾਈਏ ਤੇ ਫਿਰ ਅਸੀਂ ਫੈਸਲ ਅਕਰਮ ਨੂੰ ਲੈ ਕੇ ਆਉਂਦੇ,